ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨਾ, ਟੋਨੀ ਟਰਕੀਅਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਮਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੀਓਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 9 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੇ ਵੱਲ ਆਈਏ ਸ਼ਰਮਾ ਜੀ, ਸ਼ੁਰੂਆਤ ਕਰੀਏ ਆਪਾਂ ਸੰਸਦ ਤੋਂ। ਕਹਿੰਦੇ ਸੰਸਦ ਤੇ ਜਿਹੜਾ ਪੀਐਮਓ ਦਾ ਕੰਟਰੋਲ ਹੋ ਗਿਆ ਜੀ, ਇਹ ਕਿਵੇਂ ਸੰਭਵ ਹੋ ਗਿਆ ਜੀ? ਪ੍ਰਵੀਨ ਜੀ, ਇਹ ਬਹੁਤ ਪੱਖੀ ਮਸਲਾ ਹੈ। ਇਹਨੂੰ ਜੀ ਇੱਕ ਰੂਪ ਸਮਝਣਾ ਹੋਵੇ ਕਿ ਹਾਂਜੀ ਭਾਰਤ ਦੇ ਪੀਐਮ ਨੇ ਨਰਿੰਦਰ ਮੋਦੀ ਜੀ, ਬਿਲਕੁਲ। ਤੇ ਪੀਐਮਓ ਦੀ ਅਗਵਾਈ ਫਿਰ ਉਹੀ ਕਰਦੇ ਨੇ। ਹੂੰ ਪੀਐਮਓ ਨੂੰ ਉਹੀ ਚਲਾਉਂਦੇ ਨੇ, ਉਹਨਾਂ ਦੇ ਅਨੁਸਾਰ ਹੀ ਸਾਰਾ ਕੁਝ ਅੱਗੇ ਵਧਦਾ ਹੋਏਗਾ ਜੋ ਕਾਗਜ਼ੀ ਪੱਤਰੀ ਹੈ। ਪਰ ਦੇਸ਼ ਦਾ ਚਰਚਾ ਇਸ ਗੱਲ ਦੀ ਹੈ ਕਿ ਪੀਐਮਓ ਨੂੰ ਤਾਂ ਕੰਟਰੋਲ ਟਰੰਪ ਨੇ ਕਰ ਲਿਆ। ਜਿਹੜੇ ਹੁਕਮ ਪੀਐਮਓ ਤੋਂ ਆਉਣੇ ਚਾਹੀਦੇ ਨੇ ਉਹ ਟਰੰਪ ਹੁਕਮ ਸੁਣਾਉਂਦਾ ਜੀ। ਜਿਹੜੇ ਹੁਕਮ ਰੱਖਿਆ ਮੰਤਰਾਲੇ ਤੋਂ, ਰਾਸ਼ਟਰਪਤੀ ਤੋਂ ਆਉਣੇ ਚਾਹੀਦੇ ਨੇ ਉਹ ਟਰੰਪ ਫੈਸਲੇ ਸੁਣਾਉਂਦਾ। ਪਾਕਿਸਤਾਨ ਨਾਲ ਜੰਗ ਲੜਨੀ ਹੈ ਕਿ ਰੋਕਣੀ ਹੈ, ਕਦੋਂ ਲੜਨੀ ਹੈ, ਕਦੋਂ ਰੋਕਣੀ ਹੈ, ਇਹ ਵਾਰ-ਵਾਰ ਟਰੰਪ ਦੱਸ ਰਿਹਾ। ਸਹੀ। ਫਿਰ ਉਹ ਇਹ ਤੈਅ ਕਰਦਾ ਹੈ ਕਿ ਭਾਰਤ ਨੇ ਕਿਤੋਂ ਤੇਲ ਖਰੀਦਣਾ, ਕਿਤੋਂ ਨਹੀਂ ਖਰੀਦਣਾ, ਇਹ ਟਰੰਪ ਫੈਸਲੇ ਕਰ ਰਿਹਾ। ਸੋ ਫਿਰ ਇਸ ਲਈ ਜੇ ਹੁਣ ਸਮਝੌਤਾ ਵੀ ਹੋਇਆ ਹੈ ਉਹਦੇ ਉੱਤੇ ਤਾਂ ਕਈ ਤਰ੍ਹਾਂ ਦੀਆਂ ਚਰਚਾਵਾਂ ਆਪਾਂ ਇੱਕ ਦਿਨ ਗੱਲ ਕਰਕੇ ਹਟੇ। ਕੋਈ ਕਹਿੰਦਾ ਫਾਈਲਾਂ ਦਾ ਮਾਮਲਾ ਹੈ, ਕੋਈ ਕਹਿੰਦਾ ਨਿਰਵਾਣੀ ਵਾਲੀ ਕਿਤਾਬ ਤੋਂ ਧਿਆਨ ਹਟਾਉਣ ਲਈ ਮਾਮਲਾ ਹੈ, ਕੋਈ ਕਹਿੰਦਾ ਉਹਨਾਂ ਨੇ ਜੀ ਅਡਾਨੀ ਨੂੰ ਬਚਾਉਣਾ ਜੀ ਉਹਦੇ ਲਈ ਹੈ। ਕਿੰਨੇ ਤਰ੍ਹਾਂ ਦੇ ਮਾਮਲੇ ਨੇ। ਪਰ ਦੇਸ਼ ਨੂੰ ਪਤਾ ਹੀ ਨਹੀਂਗਾ ਕਿ ਹਾਂ ਉਹ ਸਮਝੌਤੇ ਚ ਹੈ ਕੀ। ਅਜੇ ਵੀ ਉਹ ਕਿਸਾਨ ਜਥੇਬੰਦੀਆਂ ਕਹਿੰਦੀਆਂ ਖਤਰਾ ਖੜਾ ਹੈ ਕਿ ਤਾਂ ਖੇਲ ਹੋ ਗਿਆ। ਜੀ ਜੀ, ਸਹੀ ਹੈ। ਪਰ ਹਰ ਮਾਮਲੇ ਦੇ ਉੱਤੇ ਜਿਹਦੇ ਉੱਤੇ ਲੋਕਾਂ ਦੇ ਸ਼ੰਕੇ ਸ਼ੁਬੇ ਪੈਦਾ ਹੋ ਜਾਣ, ਉਹਦੇ ਉੱਤੇ ਚਰਚਾ, ਉਹਦੇ ਉੱਤੇ ਜਾਣਕਾਰੀ, ਉਹਦੇ ਬਾਰੇ ਗੱਲ ਕਰਨੀ, ਉਹਦੇ ਤੇ ਤਰਕ ਵਿਤਰਕ ਦੇ ਆਧਾਰ ਤੇ, ਤੱਥਾਂ ਦੇ ਆਧਾਰ ਤੇ ਬਹਿਸ ਕਰਨੀ, ਉਹਦੇ ਲਈ ਸੰਸਦ ਤੋਂ ਵੱਡਾ ਕੋਈ ਥਾਂ ਨਹੀਂ। ਜੀ ਬਿਲਕੁਲ ਸਹੀ ਹੈ। ਇਸੇ ਲਈ ਹੁੰਦਾ ਹੈ ਕਿ ਤੁਸੀਂ ਆਪੋ ਆਪਣੇ ਹਲਕੇ ਦੀ ਗੱਲ ਤਾਂ ਕਰਨੀ ਹੈ, ਆਪਣੇ ਮੁਲਕ ਦੀ ਗੱਲ ਕਰਨੀ ਹੈ, ਦੂਸਰੀਆਂ ਨੀਤੀਆਂ, ਹੋਰ ਵਿਦੇਸ਼ਾਂ ਦੀਆਂ ਫੈਸਲਿਆਂ ਦਾ ਅਸਰ, ਉਹ ਸਾਰਾ ਕੁਝ ਇਸ ਪਲੇਟਫਾਰਮ ਤੇ ਬਚਣਾ ਹੁੰਦਾ। ਪਰ ਜੇ ਉਸ ਦੇ ਵਿੱਚ ਕੀ ਪੁੱਛਿਆ ਜਾਊਗਾ ਤੇ ਕੀ ਨਹੀਂ ਪੁੱਛਿਆ ਜਾਊਗਾ, ਇਹ ਵੀ ਪੀਐਮਓ ਤੈਅ ਕਰਨ ਲੱਗ ਜਾਵੇ, ਫਿਰ ਸੰਸਦ ਤੋਂ ਵੱਡਾ ਤਾਂ ਪੀਐਮਓ ਹੋ ਗਿਆ ਜੀ। ਬਿਲਕੁਲ ਸਹੀ। ਤੇ ਲੋਕਤੰਤਰ ਤਾਂ ਰਹੇ ਹੀ ਨਹੀਂ ਜੀ ਕਿਤੇ। ਹੁਣ ਅਸਲ 'ਚ ਕੀ ਆ, ਆਪਣੇ ਸਰੋਤਿਆਂ ਦੇ, ਦਰਸ਼ਕਾਂ ਦੇ ਚੇਤੇ ਹੋਏਗਾ ਕਿ ਜਦੋਂ ਪੰਜਾਬ 'ਚ ਹੜ੍ਹ ਆਏ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਰੰਗਲਾ ਪੰਜਾਬ ਫੰਡ ਬਣਾਇਆ। ਤੇ ਤਦ ਬਹੁਤ ਸਵਾਲ ਉੱਠਿਆ ਵੀ ਕਿ ਇਹਦੀ ਲੋੜ ਕੀ ਹੈ ਜੀ। ਜਿਹੜੀ ਗੱਲ ਦੀ ਤੁਸੀਂ ਜਾਣਕਾਰੀ ਉਹ ਨਹੀਂ ਦੇਣੀ ਲੋਕਾਂ ਨੂੰ, ਫਿਰ ਉਹ ਫੰਡ ਦਾ ਕੀ ਮਤਲਬ ਆ? ਮਤਲਬ ਕਈ ਸ਼ੰਕੇ ਸ਼ੁਬੇ ਹੋਏ ਕਿ ਪਾਰਟੀ ਫੰਡ ਹੈ ਜੀ, ਇਹ ਤਾਂ ਪੈਸਾ ਗੋਲ ਕਰਨ ਦਾ ਤਰੀਕਾ ਹੈ ਜੀ, ਇਹ ਸਾਰਾ ਕੁਝ ਜੀ। ਹੁਣ ਇਹ ਸਭ ਕੁਝ ਪ੍ਰਭਾਵਿਤ ਕਿੱਥੋਂ ਸੀ? ਇਹ ਪ੍ਰਭਾਵਿਤ ਸੀ ਪੀਐਮ ਕੇਅਰ ਫੰਡ ਤੋਂ ਜੀ। ਪੀਐਮ ਕੇਅਰ ਫੰਡ ਜਦੋਂ ਕਰੋਨਾ ਕਾਲ ਸੀ ਤਦ ਪ੍ਰਧਾਨ ਮੰਤਰੀ ਜੀ ਦੇ ਹੁਕਮਾਂ ਨਾਲ ਇੱਕ ਪੀਐਮ ਕੇਅਰ ਫੰਡ ਕ੍ਰੀਏਟ ਹੋਇਆ ਜੀ, ਚ ਆਪਣੇ ਹੀ ਮੰਤਰੀ, ਆਪਣੇ ਹੀ ਮੈਂਬਰ, ਤੇ ਇਹ ਵੀ ਤੈਅ ਹੋ ਗਿਆ ਜੀ ਕਿ ਇਹਦੀ ਜਾਣਕਾਰੀ ਆਰਟੀਆਈ ਰਾਹੀਂ ਵੀ ਨਹੀਂ ਮੰਗੀ ਜਾ ਸਕਦੀ ਜੀ। ਸਹੀ ਹੈ। ਜਦੋਂ ਆਰਟੀਆਈ ਆਈ ਤਦ ਲੱਗਾ ਕਿ ਦੇਸ਼ ਦਾ ਹਰ ਵਿਅਕਤੀ ਐਮਐਲਏ ਐਮਪੀ ਬਣ ਗਿਆ। ਉਹ ਜਿਹੜਾ ਸਵਾਲ ਲਾਊਗਾ ਉਹਨੂੰ ਉਹਦਾ ਜਵਾਬ ਮਿਲੂਗਾ। ਇਹ ਤੋਂ ਵੱਡੀ ਪਾਰਦਰਸ਼ਤਾ ਨਹੀਂ ਹੋ ਸਕਦੀ। ਸਹੀ ਹੈ। ਕਹਿੰਦੇ ਜੀ ਆਰਟੀਆਈ ਤਾਂ ਠੀਕ ਹੈ ਜੀ, ਇਹਦੇ ਦਾਇਰੇ ਦੇ ਵਿੱਚ ਮਤਲਬ ਕਿ ਸਾਡੀ ਜੁਡੀਸ਼ਲੀ ਨਹੀਂ ਆ ਸਕਦੀ, ਇਹਦੇ ਦਾਇਰੇ 'ਚ ਜੀ ਸਾਡਾ ਸੁਰੱਖਿਆ ਵਾਲਾ ਮਾਮਲਾ, ਫੌਜ ਦਾ ਮਾਮਲਾ ਉਹ ਨਹੀਂ ਆ ਸਕਦਾ।
ਕੋਈ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਜੀ, ਇਸ ਲਈ ਡਿਫੈਂਸ ਤੇ ਜੁਡੀਸ਼ੀਅਲ ਨੂੰ ਇਹ ਚੋਂ ਬਾਹਰ ਰੱਖਣਾ। ਚਲੋ ਵੈਸੇ ਤਾਂ ਜਵਾਬਦੇਹੀ ਤਾਂ ਸਾਰਿਆਂ ਦੀ ਇਸ ਦੇਸ਼ ਦੇ ਵਿੱਚ ਹੋਣੀ ਬਣਦੀ ਆ, ਬਿਲਕੁਲ, ਕਿਉਂ ਹੈ ਨਾ। ਤੇ ਪਰ ਕਹਿੰਦੇ ਨਹੀਂ ਜੀ ਇਹ ਦੋ ਚੀਜ਼ਾਂ ਨੂੰ ਬਾਹਰ ਰੱਖੋ। ਚਲੋ ਹੁਣ ਸਾਡੇ ਪ੍ਰਧਾਨ ਮੰਤਰੀ ਜੀ ਕਹਿੰਦੇ ਅਸੀਂ ਇਹਦੇ ਵਿੱਚੋਂ ਮਤਲਬ ਕਿ ਇਹਨੂੰ ਵੀ ਬਾਹਰ ਰੱਖਣਾ, PM ਕੇਅਰ ਫੰਡ ਨੂੰ। ਕਿਉਂ ਬਈ? ਆਪਾਂ ਪਿਛਲੇ ਦਿਨਾਂ 'ਚ ਇੱਕ ਪ੍ਰੋਗਰਾਮ ਰਾਹੀਂ ਇਹ ਗੱਲ ਕੀਤੀ ਸੀ ਕਿ ਜਿਹੜਾ ਫੰਡ ਦੇ ਰਿਹਾ ਉਹਦੀਆਂ ਕਿਹੜੇ ਕੰਮਾਂ ਦੀਆਂ ਫਾਈਲਾਂ ਕਲੀਅਰ ਹੋ ਰਹੀਆਂ ਸਭ ਦੇ ਸਾਹਮਣੇ। ਜੀ ਸਹੀ ਹੈ। ਤੇ ਜਦੋਂ ਇਹੀ ਨਹੀਂ ਪਤਾ ਫੰਡ ਕੌਣ ਦੇ ਰਿਹਾ, ਫਿਰ ਕਿੰਨਾ ਕਾਲਾ, ਕਿੰਨਾ ਚਿੱਟਾ, ਕਿੰਨਾ ਬਲੈਕ ਮਨੀ, ਕਿੰਨੀ ਵਾਈਟ ਮਨੀ, ਕਿਹੜੀ ਕੰਪਨੀ, ਕਿਹੋ ਜਿਹਾ ਪੈਸਾ ਕਿੱਥੋਂ ਆ ਰਿਹਾ, ਕਿਹਨੂੰ ਪਤਾ ਜੀ। ਹੁਣ ਇੱਥੇ ਤੱਕ ਤਾਂ ਸੀ RTI ਰਾਹੀਂ ਜਾਣਕਾਰੀ ਦਾ ਮਸਲਾ ਜੀ। PMO ਨੇ ਨਵਾਂ ਫਰਮਾਨ ਚਾੜਿਆ ਸੰਸਦ ਨੂੰ ਕਿ ਇਸ PM ਕੇਅਰ ਫੰਡ ਦੀ ਜਾਣਕਾਰੀ ਸੰਸਦ 'ਚ ਵੀ ਨਹੀਂ ਪੁੱਛੀ ਜਾ ਸਕਦੀ। ਸੰਸਦ ਮੈਂਬਰਾਂ ਨੂੰ ਵੀ ਜਾਣਨ ਦਾ ਹੱਕ ਨਹੀਂਗਾ ਕਿ ਜੀ ਹਾਂ ਇਹ ਫੰਡ ਕਿੰਨਾ ਆਇਆ ਤੇ ਕਿੱਥੇ ਖਰਚਿਆ। ਕਮਾਲ ਹੈ ਬਈ। ਗੱਲਾਂ ਰਾਮਰਾਜ ਦੀਆਂ ਤੇ ਕਾਰੇ ਇਹੋ ਜਿਹੇ ਕਿ ਹਾਂ ਪੈਸਾ ਲੁਕਾਉਣਾ। ਇਹ ਆਪਣੇ ਆਪ 'ਚ ਅੰਦਾਜ਼ਾ ਲਾ ਲਓ ਫਿਰ ਇਹ ਕਿੱਡਾ ਵੱਡਾ ਫਰਾਡ ਹੋਊਗਾ ਇਹਦੇ ਵਿੱਚ। ਕੀ ਇਹ PM ਕੇਅਰ ਫੰਡ ਹੈ ਕਿ ਇਹ ਪਾਰਟੀ ਫੰਡ ਹੈ? ਜੀ ਸਹੀ ਹੈ, ਇਹ ਚੋਣ ਫੰਡ ਹੈ। ਮੂਰੇ UP ਦੀ ਚੋਣ ਵੀ ਆ ਰਹੀ ਹੈ ਤੇ ਨਾਲੇ ਪੰਜਾਬ ਦੀ ਚੋਣ ਹੈ। ਤੇ ਪੰਜਾਬ ਦੀ ਚੋਣ ਇਸ ਵਾਰ ਜਿਵੇਂ ਨੱਕ ਦਾ ਸਵਾਲ ਬਣਾਇਆ ਭਾਜਪਾ ਨੇ, ਹੈ ਨਾ, ਤੇ ਉਧਰ UP ਦੇ ਚੋਣ ਲਈ ਜੋ ਦਾਅਵੇ ਚਲਾਉਣੇ ਆ, ਕੀ ਇਹ PM ਕੇਅਰ ਫੰਡ ਉੱਥੇ ਵਰਤਣ ਅਚੇਚਾ ਇਹ ਸਮੇਂ ਹੈ? ਇਹ ਫਰਮਾਨ, ਇਹ ਹੁਕਮ ਭੇਜਣ ਦੇ ਮਾਇਨੇ ਕੀ ਨੇ ਜਨਾਬ? ਸਹੀ ਹੈ, ਬਿਲਕੁਲ। ਸੋ ਡੀਲ ਬਾਰੇ ਤੁਸੀਂ ਲੋਕਾਂ ਨੂੰ ਦੱਸਦੇ ਨਹੀਂ, ਉਧਰੋਂ ਆਉਂਦੇ ਹੁਕਮਾਂ ਬਾਰੇ ਜਾਣਕਾਰੀ ਨਹੀਂ ਦਿੰਦੇ, ਉਹ ਸਾਰਾ ਕੁਝ ਲੁਕੋ ਰਹੇ ਹੋ ਤੇ ਇੱਧਰ ਤੁਸੀਂ ਹੁਕਮ ਇਹ ਚੱਲ ਰਹੇ ਹੋ। ਸੋ ਕੁੱਲ ਮਿਲਾ ਕੇ ਮਤਲਬ ਇਹ ਸਪਸ਼ਟ ਹੁੰਦਾ ਜਾ ਰਿਹਾ ਕਿ ਕਿਵੇਂ ਕੰਟਰੋਲ ਸੰਸਦ ਕਰਨੀ ਹੈ, ਕਿਵੇਂ ਸਪੀਕਰ ਨੂੰ ਕੰਟਰੋਲ ਕਰਨਾ ਹੈ, ਕਿਵੇਂ ਜਨਤਾ ਨੂੰ ਕੰਟਰੋਲ ਕਰਨਾ ਹੈ। ਨਾ ਅਸੀਂ ਨਰੇਗਾ ਤੇ ਜਾਣਕਾਰੀ ਦੇਵਾਂਗੇ, ਨਾ SIR ਤੇ ਗੱਲ ਕਰਾਂਗੇ, ਨਾ ਅਸੀਂ ਸਰਹੱਦੀ ਖੇਤਰ ਵਾਲੇ ਮਸਲੇ ਤੇ ਗੱਲ ਕਰਾਂਗੇ। ਉਹ ਨਿਰਵਾਣਾ ਵਾਲੀ ਕਿਤਾਬ ਦੇ ਮਾਮਲੇ ਤੇ ਰਾਹੁਲ ਗਾਂਧੀ ਕਾਪੀ ਚੱਕੀ ਫਿਰਦਾ ਸੀ, ਕਹਿੰਦਾ ਲਓ ਜੀ ਕਿਤਾਬ ਵੀ ਹੈਗੀ ਆ। ਸਹੀ। ਉਹਨੂੰ ਤਾਂ ਕਿਤਾਬ ਮੰਨਿਆ ਨਹੀਂ, ਕਹਿੰਦੇ ਵੀ ਇਹ ਤਾਂ ਜਦੋਂ ਸਰਕਾਰੀ ਮਨਜ਼ੂਰੀ ਹੋਣੀ ਫਿਰ ਤਾਂ ਜਾਲੀ ਛਪੀ ਵੀ ਆ ਕਹਿੰਦੇ। ਫਿਰ ਜਿਹੜਾ ਬੰਦਾ ਕਿਤਾਬ ਚੱਕੀ ਫਿਰ ਤਾਂ ਉਹਦੇ ਤੇ ਵੀ FIR ਕਰ ਲੈਂਦੇ। ਕੱਲ ਜਿੰਨੀਆਂ ਆਨਲਾਈਨ ਵੇਚਣ ਵਾਲੀਆਂ ਕੰਪਨੀਆਂ ਉਹਨਾਂ ਸਾਰਿਆਂ ਤੇ FIR ਹੋ ਗਈ ਗੱਲ। ਸੋ ਇਸ ਲਈ ਇਹ ਕਿਵੇਂ ਡਿਕਟੇਟਰਸ਼ਿਪ ਵੱਲ ਵੱਧ ਰਿਹਾ ਸਾਡਾ ਮੁਲਕ, ਉਹਦੀਆਂ ਇਹ ਵੱਡੀਆਂ ਠੋਸ ਉਦਾਹਰਨਾਂ ਸਾਡੇ ਸਾਹਮਣੇ ਖੜੀਆਂ। ਨਾਲੇ ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਆ, ਪੰਜਾਬ ਸਰਕਾਰ ਦੇ ਹਵਾਲੇ ਨਾਲ ਵੀ ਆਪਾਂ ਕਈ ਵਾਰੀ ਗੱਲ ਕੀਤੀ ਹੈ ਵੀ ਤੁਸੀਂ ਲੌਜਿਕ ਨੂੰ ਕਾਊਂਟਰ ਕਿਉਂ ਨਹੀਂ ਕਰਦੇ? ਤੁਸੀਂ ਲੌਜਿਕ ਕਹੋ ਨਾ ਕਿ ਝੂਠਾ ਹੈ, ਤੁਸੀਂ ਇਹ ਕਹੋ ਕਿ ਜਿਹੜਾ ਰਾਹੁਲ ਗਾਂਧੀ ਦਾਅਵਾ ਕਰ ਰਿਹਾ, ਕਿਤਾਬ ਵਾਲਿਆਂ ਦੇ FIR ਕਰਤੀ, ਤੁਸੀਂ ਕਿਤਾਬ ਦੇ ਵਿੱਚ ਜਿਹੜਾ ਦਾਅਵਾ ਕੀਤਾ ਉਹਨੂੰ ਝੁਠਲਾਓ, ਉਸ ਗੱਲ ਤੇ ਨਹੀਂ ਆਉਣਾ। ਅਗਲੀ ਗੱਲ ਕਰੀਏ ਜਿਹੜੀਆਂ ਈਮੇਲਾਂ ਰਾਹੀਂ ਧਮਕੀਆਂ ਦਾ ਸਿਲਸਿਲਾ, ਆਪਾਂ ਜਦੋਂ ਤੋਂ ਇਹ ਸਕੂਲਾਂ ਦੇ ਵਿੱਚ, ਫਿਰ ਥਾਣੇ ਕਚਹਿਰੀਆਂ ਦੇ ਵਿੱਚ, ਫਿਰ ਚੰਡੀਗੜ੍ਹ ਦੇ ਵਿੱਚ ਜਦੋਂ ਵੀ ਇਸ ਸੰਬੰਧ ਦੇ ਵਿੱਚ ਆਈ, ਮੇਰੇ ਖਿਆਲ ਸਿਲਸਿਲਾ ਤਾਂ ਸ਼ਰਮਾ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਹੋਇਆ ਸੀਗਾ ਇਹ, ਤੇ ਉਸ ਤੋਂ ਬਾਅਦ ਸਕੂਲਾਂ ਤੱਕ, ਕਚਹਿਰੀਆਂ ਤੱਕ, ਤੇ ਫਿਰ ਹੌਲੀ ਹੌਲੀ ਚੰਡੀਗੜ੍ਹ ਤੱਕ, ਤੇ ਹੁਣ ਤਾਂ ਕਹਿੰਦੇ ਈਮੇਲ ਦੀ ਜਿਹੜੀ ਧਮਕੀ ਹੈ ਸੰਸਦ ਤੱਕ ਪਹੁੰਚ ਗਈ ਹੈ ਜੀ। ਪ੍ਰਵੀਨ ਜੀ ਇਹ ਤੋਂ ਬਾਅਦ ਹੋਰ ਖਤਰਨਾਕ ਵਰਤਾਰਾ ਕੀ ਹੋਊਗਾ? ਜੀ ਬਿਲਕੁਲ। ਤੁਸੀਂ ਦਰੁਸਤ ਫਰਮਾਇਆ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮਾਮਲੇ ਜਦੋਂ ਧਮਕੀ ਆਉਂਦੀ ਆ ਤਾਂ ਉੱਥੇ ਤੱਕ ਤਾਂ ਨਹੀਂ ਪਹੁੰਚ ਹੁੰਦਾ। ਉਹ ਦਰਬਾਰ ਸਾਹਿਬ 'ਚ ਪੁਲਿਸ ਫੜ ਕੇ ਜਿਹਨੂੰ ਮਰਜ਼ੀ ਚੱਕ ਲਿਆ, ਉਹ ਅਸੀਂ ਕਰ ਲੈਣਾਗੇ। ਜੀ। ਹੁਣ ਉਹ ਤੋਂ ਬਾਅਦ ਆਪਾਂ ਸਕੂਲਾਂ ਦੇ ਹਵਾਲੇ ਲਗਾਤਾਰ ਗੱਲ ਕੀਤੀ। ਬਿਲਕੁਲ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ, ਚੰਡੀਗੜ੍ਹ, ਫਿਰ ਕੋਰਟ ਕਚਹਿਰੀ, ਅਦਾਲਤਾਂ। ਹੁਣ ਕੱਲ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਧਮਕੀ ਆ ਗਈ ਜੀ, ਖਾਲੀ ਕਰਾ ਲਓ ਜੀ, ਨਾਲ ਸਕੱਤਰੇ ਤੇ ਲੱਗਦਾ ਜੀ ਬਹੁਤ ਫਿਕਰ ਪੈ ਗਿਆ ਜੀ, ਖਾਲੀ ਹੋ ਗਿਆ। ਖਬਰ ਮਿਲੀ ਜੀ ਕਿ 1 ਸਕੂਲ, 2 ਸਕੂਲ, 3 ਸਕੂਲ, 15 ਦੇ ਕਰੀਬ ਦਿੱਲੀ ਦੇ ਨਾਮੀ ਗ੍ਰਾਮੀ ਸਕੂਲਾਂ ਨੂੰ ਕੱਲ ਈਮੇਲ ਰਾਹੀਂ ਧਮਕੀ ਆਈ। ਧਮਕੀ ਦੇਣ ਵਾਲੇ ਦਾ ਤਰੀਕਾ ਉਹੀ ਹੈ ਕਿ ਉਹ ਈਮੇਲ ਤੇ ਧਮਕੀ ਦੇਣ ਦਾ, ਤੇ ਸਾਡਾ ਤਰੀਕਾ ਵੀ ਉਹੀ ਹੈ, ਅਸੀਂ ਜਦ ਖਾਲੀ ਕਰਾ ਲੈਣਾ। ਸਹੀ ਹੈ, ਬਿਲਕੁਲ ਆਹੀ ਤਰੀਕਾ ਹੈ। ਸੋ ਕੱਲ ਦਿੱਲੀ ਦੇ ਸਕੂਲਾਂ 'ਚ ਭਗਦੜ ਮਚੀ ਰਹੀ, ਪੂਰਾ ਦਿਨ ਹਾਹਾਕਾਰ ਮਚਿਆ ਰਿਹਾ। ਪਟਨਾ, ਰਾਜਸਥਾਨ, ਹੈ ਨਾ, ਆ ਚੰਡੀਗੜ੍ਹ ਦੇ 30 ਦੇ ਕਰੀਬ ਸਕੂਲ, ਆਪਾਂ ਸਾਰਾ ਵਰਤਾਰਾ ਲੰਬੇ ਸਮੇਂ ਤੋਂ ਚਰਚਾ ਕਰਦੇ ਆ ਰਹੇ। ਹੁਣ ਕੱਲ ਜਦੋਂ ਇੱਕ ਪਾਸੇ ਦਿੱਲੀ ਦੇ ਸਕੂਲਾਂ ਨੂੰ ਈਮੇਲ ਤੇ ਧਮਕੀ ਮਿਲ ਰਹੀ, ਦੇਸ਼ ਦੀ ਰਾਜਧਾਨੀ ਤੱਕ ਪਹੁੰਚ ਗਈ ਹੁੰਦਾ ਧਮਕੀ। ਜੀ ਸਹੀ ਹੈ। ਉੱਥੇ ਹੀ ਨਾਲ ਭਾਰਤ ਦੇ ਸੰਸਦ ਦੇ ਵਿੱਚ ਜਿਹੜਾ ਸੈਸ਼ਨ ਚੱਲ ਰਿਹਾ, ਬਜਟ ਸੈਸ਼ਨ, ਚੱਲਦੇ ਸੈਸ਼ਨ ਦੇ ਦਰਮਿਆਨ ਇਹ ਈਮੇਲ ਤੇ ਧਮਕੀ ਆਵੇ ਕਿ 13 ਫਰਵਰੀ ਨੂੰ 1:11 ਤੇ ਸੰਸਦ 'ਚ ਧਮਾਕੇ ਹੋਣਗੇ, ਉਡਾ ਦੇਵਾਂਗੇ।
ਤੇ ਜੀ ਮੁੱਢਲੀ ਜਾਣਕਾਰੀ ਚ ਏਜੰਸੀਆਂ, ਖੁਫੀਆ ਏਜੰਸੀਆਂ ਕਹਿੰਦੀਆਂ ਜੀ ਇਹ ਜਿੰਨੀਆਂ ਈਮੇਲ ਆਈਆਂ ਚੋਂ 8 ਜੀ ਜਾਲੀ ਨੇ। ਠੀਕ ਹੈ ਜਨਾਬ 8 ਕਿਉਂ? ਅਸੀਂ ਤਾਂ ਕਹਿੰਦੇ ਸਾਰੀਆਂ ਜਾਲੀ ਨੇ। ਪਰ ਜਾਲੀ ਵੀ ਤਾਂ ਕੋਈ ਕਰਦਾ ਹੈ। ਕਰਦਾ ਕੌਣ ਹੈ ਇਹ ਦੱਸੋ? ਇਹ ਦੱਸੋ, ਸਹੀ ਗੱਲ। ਕੀ ਇਹਦੇ ਪਿੱਛੇ ਸਾਡੀਆਂ ਏਜੰਸੀਆਂ ਦੀ ਕਮਜ਼ੋਰੀ ਹੈ? ਕੀ ਇਹਦੇ ਪਿੱਛੇ ਸਾਡੀ ਏਜੰਸੀਆਂ ਦੇ ਖੋਪੇ ਲਾ ਦਿੱਤੇ ਗਏ ਨੇ ਕਿ ਰਾਜਨੀਤਿਕ ਧਿਰਾਂ ਵੱਲ ਝਾਕਿਓ ਨਾ? ਇਹਦੇ ਪਿੱਛੇ ਕੋਈ ਰਾਜਨੀਤੀ ਹੈ? ਜੀ ਜੀ, ਸਹੀ ਹੈ। ਪੰਜਾਬ ਦੀ ਮੁੱਖ ਮੰਤਰੀ ਰਹੀ ਬੀਬੀ, ਕਹਿੰਦੀ ਮੈਨੂੰ ਸਲਾਹ ਦਿੰਦੇ ਸੀ ਬੰਬ ਧਮਾਕਿਆਂ ਦੀ। ਇਹ ਕਿਸੇ ਨੇ ਸਲਾਹ ਤਾਂ ਨਹੀਂ ਦਿੱਤੀ ਵੀ ਕਿਸੇ ਨੂੰ ਈਮੇਲ ਵਾਲੀ ਧਮਕੀਆਂ ਦੀ? ਜਾਂਚ ਕਰਾ ਲਓ ਜੀ, ਸਹੀ ਹੈ। ਕਿ ਕਿਤੇ ਕੋਈ ਸੱਤਾ ਦੇ ਕਾਬਜ਼ ਤੇ ਦੁਬਾਰਾ ਸੱਤਾ ਹਥਿਆਉਣ ਲਈ, ਕਿਸੇ ਹੋਰ ਸੂਬਿਆਂ 'ਚ ਸੱਤਾ 'ਚ ਦਾਖਲ ਹੋਣ ਲਈ, ਜਾਂ ਜਿਹੜੀ ਸੱਤਾ ਤੋਂ ਬਾਹਰ ਬੈਠੀਆਂ ਧਿਰਾਂ ਉਹ ਸੱਤਾ 'ਚ ਆਉਣ ਲਈ ਕੌਣ ਖੇਡ ਕਰ ਰਿਹਾ? ਕੌਣ ਖੇਡ ਰਿਹਾ ਮੁਲਕ ਨਾਲ, ਸੂਬੇ ਨਾਲ, ਲੋਕਾਂ ਨਾਲ, ਬੱਚਿਆਂ ਨਾਲ? ਤੇ ਹੁਣ ਤਾਂ ਸੰਸਦ ਤੱਕ ਆ ਗਏ, ਅਜੇ ਵੀ ਦੱਸ ਦੋ। ਜੀ ਜੀ, ਸਹੀ ਹੈ। ਸੋ ਇਸ ਲਈ ਇਹ ਆਪਣੇ ਆਪ 'ਚ ਵਰਤਾਰਾ ਬਹੁਤ ਖੌਫਜਦਾ ਹੈ ਕਿ ਅਸੀਂ ਇੱਕ ਈਮੇਲ ਵਾਲੇ ਤੱਕ ਨਹੀਂ ਅੱਪੜ ਪਾ ਰਹੇ। ਗੱਲਾਂ ਕਰਦੇ ਹਾਂ ਅਸੀਂ, ਮਤਲਬ ਕਿ ਵਿਦੇਸ਼ਾਂ ਤੋਂ ਆਉਂਦਾ ਜੀ, ਅਸੀਂ ਇੰਨਾ ਹਥਿਆਰ ਫੜ ਲਏ ਨੇ, ਡਰੱਗ ਫੜ ਲਏ, ਨਾ ਫੜ ਲਿਆ। ਤੇ ਜੇ ਅਸੀਂ ਅੱਜ ਟੈਕਨੋਲੋਜੀ ਦੇ ਯੁੱਗ 'ਚ ਇੱਥੇ ਤੱਕ ਨਹੀਂ ਪਹੁੰਚ ਪਾ ਰਹੇ, ਫਿਰ ਜਾਂ ਤਾਂ ਇਹ ਮੰਨਾਂਗੇ ਕੋਈ ਮਿਲੀ ਭੁਗਤ ਹੈ ਜੀ, ਜਾਂ ਬਿਲਕੁਲ ਸਾਡਾ ਸਿਸਟਮ ਡੰਪ ਹੋ ਚੁੱਕਿਆ, ਕਮਜ਼ੋਰ ਹੋ ਚੁੱਕਿਆ, ਨਕਾਰਾ ਹੋ ਚੁੱਕਿਆ, ਜਿਹਦੀ ਬਦੌਲਤ ਇਹ ਸਥਿਤੀ ਖੜੀ ਹੈ। ਸੋ ਇਹਦਾ ਅਸਰ ਫਿਰ ਕਿੱਥੇ ਤੱਕ ਜਾਊਗਾ ਕਿ ਲੋਕਾਂ 'ਚ ਸਹਿਮ ਹੈ, ਡਰ ਹੈ, ਤੇ ਇਹਦੇ ਵਿੱਚੋਂ ਕੋਈ ਖਾਸ ਮਾਹੌਲ ਸਿਰਜਿਆ ਜਾਊਗਾ ਕਿ ਜੀ ਇਹਨਾਂ ਨੂੰ ਲਿਆਓ ਤਾਂ ਗੱਲ ਬਣਦੇ। ਵੀ ਹੁਣ ਤਾਂ ਜਿੱਥੇ ਧਮਕੀਆਂ ਤੱਕ ਪਹੁੰਚ ਗਈਆਂ ਉੱਥੇ ਤੱਕ ਤਾਂ ਉਹ ਆਏ ਵੀ ਨੇ। ਸਹੀ ਹੈ। ਉੱਥੇ ਕਿਉਂ ਨਹੀਂ ਇਹ ਸਾਰਾ ਕੁਝ ਵਰਤਾਰਾ ਠੀਕ ਹੋ ਰਿਹਾ? ਸੋ ਮੈਂ ਸੁਣ ਰਿਹਾ ਸੀ ਬੀਜੇਪੀ ਦੇ ਇੱਕ ਲੀਡਰ ਨੂੰ ਪ੍ਰਧਾਨ ਰਿਹਾ ਦਿੱਲੀ ਦੇ ਵਿੱਚ ਵੀ, ਹੈ ਨਾ, ਉਹ ਕਹਿੰਦਾ ਜੀ ਕਿ ਆ ਜੋ ਕੁਝ ਵੀ ਘਟਨਾਕ੍ਰਮ ਦਿੱਲੀ 'ਚ ਵਾਪਰੀਆਂ ਪਿਛਲੀਆਂ ਸਰਕਾਰਾਂ ਕਰਕੇ, ਸਾਰਾ ਕੁਝ ਇਹ ਪਿਛਲੀਆਂ ਸਰਕਾਰਾਂ ਕਰਕੇ ਜਿਹੜਾ ਮੌਜੂਦਾ ਵਾਪਰਦਾ, ਸਾਡੇ ਵਾਲੇ ਵੀ ਇਹੀ ਰੱਟਾ ਲਾਇਆ, ਤੁਸੀਂ ਵੀ ਇਹੀ ਰੱਟਾ ਲਾਇਆ। ਬਈ ਮੌਜੂਦਾ ਧਿਰ ਨੇ ਕਦੇ ਜ਼ਿੰਮੇਵਾਰੀ ਲੈਣੀ ਹੈ ਕੋਈ? ਨਾ ਨਾ, ਕਦੇ ਵੀ ਨਹੀਂ। ਜ਼ਿੰਮੇਵਾਰੀ ਤੋਂ ਭਗੌੜਾ ਸਾਡਾ ਸਿਆਸਤਦਾਨ ਨੂੰ। ਜੀ, ਸਹੀ ਕਿਹਾ ਤੁਸੀਂ। ਉਹ ਕੋਈ ਮੋਟਰਸਾਈਕਲ ਸਵਾਰ ਡਿੱਗਿਆ ਸੀਗਾ ਟੋਏ ਦੇ ਵਿੱਚ, ਤੇ ਉਹ ਮਨੋਜ ਜਿਹੜਾ ਤਿਵਾੜੀ ਆ ਉਹ ਕਹਿ ਰਿਹਾ ਸੀਗਾ ਕਿ ਪੁਰਾਣੀਆਂ ਸਰਕਾਰਾਂ ਕਰਕੇ ਹੈ। ਜੇ ਪੁਰਾਣੀਆਂ ਨੇ ਖੱਡੇ ਪੱਟੇ ਤੁਸੀਂ ਭਰ ਦਿਓ, ਤੁਹਾਡੇ ਕਿਹੜਾ ਹੱਥ ਫੜਿਆ ਕਿਸੇ ਨੇ? ਕੋਈ ਹੱਥ ਤਾਂ ਨਹੀਂ ਬੰਨੇ ਤੁਹਾਡੇ। ਅਗਲੀ ਗੱਲ ਕਰੀਏ ਪੰਜਾਬ ਦੇ ਵਿੱਚ, ਜਿਹੜੀ ਇੱਕ ਹੋਰ ਬੜੀ ਮੰਦਭਾਗੀ ਘਟਨਾ ਵਾਪਰੀ ਹੈ ਸ਼ਰਮਾ ਜੀ। ਬਹੁਤ ਸਾਰੇ ਲੋਕ ਇਸ ਘਟਨਾ ਤੋਂ ਬਾਅਦ ਦਹਿਲ ਗਏ ਨੇ, ਸਦਮੇ ਦੇ ਵਿੱਚ ਨੇ, ਕਿਉਂ ਕ੍ਰਾਈਮ ਕੋਈ ਇਸ ਤਰੀਕੇ ਦੇ ਨਾਲ ਵੀ ਅੰਜਾਮ ਦੇ ਸਕਦਾ ਹੈ। ਸਹਿਪਾਠੀ ਸਹਿਚਾਰਤਾ ਦਾ ਮਤਲਬ ਆਪਣੇ ਸਮਿਆਂ ਦੇ ਵਿੱਚ ਕੱਢਿਆ ਜਾਂਦਾ ਕਿ ਜਿਹੜਾ ਸਹਿਪਾਠੀ, ਉਹ ਸਿਰਫ ਸਹਿਪਾਠੀ ਨਹੀਂ, ਉਹ ਤੁਹਾਡੇ ਕਈ ਵਾਰੀ ਦੁੱਖਾਂ ਸੁੱਖਾਂ ਦਾ ਵੀ ਸਾਥੀ ਬਣਦਾ ਸੀ। ਘਰਾਂ ਦੇ ਵਿੱਚ ਆਉਣ ਜਾਣ, ਖੇਡਣ, ਖਾਣ ਪੀਣ, ਸਾਰਾ ਕੁਝ ਇਕੱਠਿਆ ਹੁੰਦਾ ਸੀ। ਭੈਣ ਭਰਾ ਸਾਂਝੇ ਸੀ, ਰਿਸ਼ਤੇ ਨਾਤੇ ਸਾਰਿਆਂ ਦੀ ਕਦਰ ਸੀ। ਪਰ ਕਾਨੂੰਨ ਦੇ ਇੱਕ ਕਾਲਜ ਦੇ ਵਿੱਚ ਕਤਲ ਹੋ ਜਾਂਦਾ ਹੈ। ਪੰਜਾਬ ਕਿਹੜੇ ਰਾਹ ਨੂੰ ਹੈ ਜੀ? ਪ੍ਰਵੀਨ ਜੀ, ਪੰਜਾਬ ਦੇ ਵਿੱਚ ਇਸ ਮੌਕੇ ਨਾ 72 ਘੰਟਿਆਂ ਦਾ ਆਪਰੇਸ਼ਨ ਪ੍ਰਹਾਰ 2 ਚੱਲ ਰਿਹਾ ਜੀ। ਫੜੋ ਫੜੀ ਹੈ, ਕਹਿੰਦੇ ਜੀ ਅਸੀਂ 2700 ਤੋਂ ਵੱਧ ਬੰਦਾ ਹੁਣ ਫੜ ਲਿਆ ਆਪਰੇਸ਼ਨ 2 ਦੇ ਤਹਿਤ। ਪਹਿਲੇ ਤਹਿਤ ਵੀ ਕਹਿੰਦੇ ਸੀ 4000 ਬੰਦਾ ਫੜ ਲਿਆ ਜੀ, ਪਹਿਲਾਂ ਵੀ 1000 ਖੰਡ ਫੜਿਆ ਜੀ, 5000 ਬੰਦਾ ਤੁਸੀਂ ਗੈਂਗਸਟਰ ਤੇ ਉਹਨਾਂ ਦੇ ਸਾਥੀ ਪਹਿਲਾਂ ਫੜੀ ਬੈਠੇ ਹੋ, 2760 ਤੁਸੀਂ ਪਹਿਲੇ 24 ਘੰਟਿਆਂ 'ਚ ਆਪਰੇਸ਼ਨ ਪ੍ਰਹਾਰ 2 ਦੇ ਤਹਿਤ ਫੜ ਲਿਆ ਜੀ, ਹੈ ਨਾ। ਤੇ ਜੀ ਅਸੀਂ ਜੀ 1250 ਬੰਦੇ ਸਿੱਧੇ ਗ੍ਰਿਫਤਾਰ ਕਰ ਲਏ ਜੀ, ਉਹਨਾਂ ਚੋਂ ਰਾਉਂਡ ਅਪ ਕਰਕੇ ਜੀ। ਇਹ ਸਾਰੀ ਪ੍ਰਕਿਰਿਆ ਦੇ ਤਹਿਤ ਸਵਾਲ ਇਹ ਹੈ ਕਿ ਇੰਨੀ ਫੜੋ ਫੜੀ ਹੈ, ਮਤਲਬ ਕਿ ਜਿੰਨੇ ਪਿੰਡ ਉਨੇ ਗੈਂਗਸਟਰ ਜੰਮ ਪਏ। ਸਹੀ ਹੈ। ਤੇ ਉਹਦੇ ਨਾਲੋਂ 3 ਗੁਣਾ ਵੱਧ ਤੁਸੀਂ ਫੜੀ ਬੈਠੇ ਹੋ, ਤੇ ਫਿਰ ਇਹ ਕੰਟਰੋਲ ਕਿਉਂ ਨਹੀਂ? ਹੁਣ ਕਹਿੰਦੇ ਜੀ ਇਸ ਵਾਰ ਫਿਰ ਨਜ਼ਰ ਹੈ ਕਿ ਅਸੀਂ ਲਾਇਸੈਂਸੀ ਹਥਿਆਰ ਕੈਂਸਲ ਕਰਨੇ ਆ ਜੀ। ਆਪਾਂ ਗੱਲ ਕਰਦੇ ਆਂ ਕਿ ਕਈ ਲੋਕਾਂ ਨੇ ਸ਼ੌਕੀਨ ਲਈ ਲਏ ਨੇ, ਕਈਆਂ ਲਈ ਦਿਖਾਵੇ ਲਈ ਲਏ ਨੇ, ਪਰ ਕਈਆਂ ਨੇ ਲੋੜ ਲਈ ਲਏ ਨੇ। ਕਿਤੇ ਸਿੱਧੂ ਮੂਸੇਵਾਲੇ ਦੇ ਕਈ ਕਾਂਡ ਨਾ ਵਾਪਰ ਜਾਣੇ, ਧਿਆਨ ਰੱਖਿਓ ਕਿਤੇ। ਜੀ ਜੀ ਜੀ। ਤੇ ਜਿਹੜੀਆਂ ਗ੍ਰਿਫਤਾਰੀਆਂ ਦਿਖਾ ਰਹੇ ਹੋ, ਲੋਕ ਤਾਂ ਪਿੰਡਾਂ 'ਚ ਰੌਲਾ ਪਾਉਂਦੇ ਨੇ ਕਿ ਬਾਈ ਕਿਸੇ ਦਾ 25 ਸਾਲ ਪੁਰਾਣਾ ਮਾਮਲਾ, ਕਿਸੇ ਦਾ 20 ਸਾਲ ਪੁਰਾਣਾ ਮਾਮਲਾ, ਕੋਈ ਪਿਛਲੀਆਂ ਖੜਕੂ ਵਾਲੀਆਂ ਫਾਈਲਾਂ ਕੀਤੀਆਂ ਚੱਕੀ ਫਿਰਦੇ ਨੇ, ਹੋਰ ਕਾਰਡ 'ਚ ਚੱਕ ਕੇ ਦਿਖਾਈ ਜਾਂਦੇ ਨੇ ਰਿਕਾਰਡ ਆਪਣਾ। ਜੀ ਜੀ ਜੀ। ਸੋ ਇਸ ਲਈ ਤੁਸੀਂ ਆਪਰੇਸ਼ਨ ਪ੍ਰਹਾਰ ਕਰ ਰਹੇ ਹੋ ਤੇ ਇੱਥੇ ਕਾਨੂੰਨ ਕਾਲਜਾਂ ਤੱਕ, ਵਿਦਿਆਰਥੀਆਂ ਦੇ ਝੋਲਿਆਂ ਤੱਕ ਹਥਿਆਰ ਪਹੁੰਚ ਗਏ। ਕਿਹੜੇ ਹਥਿਆਰ ਰੋਕਣ ਨੂੰ ਫਿਰਦੇ ਹੋ? ਕਦੇ ਇਹਦੇ ਤੇ ਮੰਥਨ ਕੀਤਾ ਕਿ ਅਸੀਂ ਮਾਨਸਿਕਤਾ ਕਿਵੇਂ ਦਰੁਸਤ ਕਰਨੀ ਹੈ? ਸਹੀ ਗੱਲ, ਬਿਲਕੁਲ। ਕਦੇ ਇਹ ਮੰਥਨ ਕੀਤਾ ਕਿ ਪੰਜਾਬ ਦੇ ਵਿੱਚ ਆਮ ਹੀ ਹਥਿਆਰ ਤੇ ਗੋਲੀ ਉਪਲਬਧ ਕਿਵੇਂ ਹੈ? ਕਦੇ ਇਹ ਮੰਥਨ ਕੀਤਾ ਕਿ ਬੰਦਾ ਮਾਰਨਾ ਇੰਨਾ ਆਸਾਨ ਕਿਉਂ ਹੁੰਦਾ ਜਾ ਰਿਹਾ ਆਮ ਬੱਚਿਆਂ ਲਈ ਵੀ? ਜੀ ਸਹੀ ਹੈ। ਜਿਹੜਾ ਜੇ ਖੁਦ ਪੜ੍ਹਾਈ ਕਰ ਰਿਹਾ, ਪੜ੍ਹਾਈ ਵੀ ਕਾਨੂੰਨ ਦੀ ਕਰ ਰਿਹਾ, ਜਿਹਨੇ ਇੰਨਾ ਕੁ ਤਾਂ ਪੜ੍ਹਿਆ ਹੋਊਗਾ ਕਿ ਕਤਲ ਦੇ ਉੱਤੇ ਸਜ਼ਾ ਕਿਹੜੀ ਹੁੰਦੀ ਹੈ। ਜੀ ਜੀ।
ਸੋ ਇਸ ਲਈ ਐਡੀ ਹਿੰਮਤ, ਬਿਲਕੁਲ, ਤੇ ਉਹਦੇ ਨਾਲ ਮਤਲਬ ਅੰਦਰ ਇੰਨਾ ਕੌੜਾਪਣ, ਇੰਨੀ ਜ਼ਹਿਰ ਕਿ ਦੂਏ ਨੂੰ ਤੁਹਾਨੂੰ ਆਪਣੀ ਜ਼ਿੰਦਗੀ ਨਾਲ ਵੀ ਪਿਆਰ ਨਹੀਂ ਰਿਹਾ, ਤੁਸੀਂ ਮਿੰਟ ਲਾਇਆ ਉਹਨੂੰ ਗੋਲੀ ਮਾਰ ਕੇ ਆਪਣੇ ਸਿਰ 'ਚ ਗੋਲੀ ਮਾਰਨ। ਸਹੀ ਹੈ, ਬਿਲਕੁਲ। ਮਤਲਬ ਫਿਰ ਤੁਸੀਂ ਕਿਹੜੇ ਇਸ਼ਕ ਦੀ ਬਾਤ ਪ੍ਰਵਾਨ ਚੜਾਉਣਾ ਚਾਹੁੰਦੇ ਸੀ? ਗੱਲ ਤਾਂ ਇਹ ਸਿਰਫ ਇਹਦਾ ਮਤਲਬ ਤੁਹਾਡੇ ਅੰਦਰ ਤਾਂ ਨਫ਼ਰਤ ਹੈ। ਨਫ਼ਰਤ ਹੈ, ਸਹੀ ਗੱਲ। ਸੋ ਉਹ ਖੁਦ ਨੂੰ ਵੀ ਜਿਹੜਾ ਬੰਦਾ ਪਿਆਰ ਨਹੀਂ ਕਰਦਾ, ਉਹ ਆਪਣੇ ਰਿਸ਼ਤਿਆਂ ਨੂੰ, ਆਪਣੇ ਸਾਥੀਆਂ ਨੂੰ, ਆਪਣੇ ਪਰਿਵਾਰ ਨੂੰ, ਆਪਣੇ ਸਮਾਜ ਨੂੰ ਕਿੱਥੋਂ ਪਿਆਰ ਕਰੂਗਾ? ਔਰ ਸਾਡੇ ਪੁਲਿਸ ਤੰਤਰ ਨੂੰ, ਸਾਡੀ ਸਰਕਾਰੀ ਤੰਤਰ ਨੂੰ, ਸਾਡੀ ਸਿਆਸੀ ਜਮਾਤ ਨੂੰ ਇਹ ਸਮਝਣਾ ਪਊਗਾ, ਸਵਾਲ ਹਥਿਆਰਾਂ ਦਾ, ਸਵਾਲ ਗੋਲੀ ਦਾ, ਸਵਾਲ ਨਸ਼ੇ ਦਾ ਨਹੀਂ, ਸਵਾਲ ਮਾਨਸਿਕਤਾ ਦਾ, ਸਹੀ ਪਾਠ ਦਾ, ਸਹੀ ਪੜ੍ਹਾਈ ਦਾ, ਸਹੀ ਰਾਬਤੇ ਦਾ, ਸਹੀ, ਜਿਹੜਾ ਅਸੀਂ ਗਵਾ ਲਿਆ। ਬਿਲਕੁਲ। ਮਤਲਬ ਇੱਕ ਦੌਰ ਸੀ ਕਿ ਜੇ ਗੁਰੂ ਘਰ ਮੰਦਿਰ ਜਾਣਾ ਤਾਂ ਜਵਾਕ ਨੂੰ ਉਂਗਲੀ ਲਾ ਕੇ ਨਾਲ ਲੈ ਕੇ ਜਾਂਦੇ ਸੀ। ਤੇ ਤੁਸੀਂ ਹੁਣ ਝਾਤ ਮਾਰਿਓ, ਪਿੰਡਾਂ 'ਚ ਸਵੇਰੇ 3 ਵਜੇ ਉੱਠ ਕੇ ਮਾਈਆਂ ਬਜ਼ੁਰਗ ਜਾਂਦੇ ਨੇ ਗੁਰਦੁਆਰੇ, ਪਰ ਨਾਲ ਕਦੇ ਜਵਾਕ ਉਂਗਲ ਨਹੀਂ ਲੱਗਿਆ ਹੁੰਦਾ। ਸੋ ਘਰੇ ਵੀ ਕਿੰਨਾ ਕੁ ਆਪਸ ਦੇ ਵਿੱਚ ਇਕੱਠਾ ਰਾਬਤਾ, ਹਰ ਬੰਦਾ ਇਕੱਲਾ ਹੈ, ਘਰ 'ਚ ਇੱਕ ਛੱਤ ਥੱਲੇ ਰਹਿੰਦੇ ਆ ਵੀ। ਸਹੀ ਹੈ, ਬਿਲਕੁਲ। ਸੋ ਇਹ ਕਈ ਕਾਰਨ ਨੇ ਜਿਨ੍ਹਾਂ ਨੂੰ ਸਾਡਾ ਸਿਸਟਮ ਲੱਭਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਕਿ ਇੱਥੇ ਤੱਕ ਹਾਲਤ ਆਈ ਕਿਉਂ। ਮਤਲਬ ਉਹ ਵੀਡੀਓ ਦੇਖਿਓ ਤੁਸੀਂ, ਸਕਿੰਟ ਵੀ ਨਹੀਂ ਲੱਗਦਾ, ਬਿਲਕੁਲ ਸੋਚ ਵੀ ਨਹੀਂ ਪਾਉਂਦੇ, ਤੁਹਾਨੂੰ ਵਾਰ-ਵਾਰ ਦੇਖ ਕੇ ਪਤਾ ਲੱਗਦਾ ਕਿ ਕਿੰਜ ਵਾਪਰਿਆ ਘਟਨਾਕ੍ਰਮ, ਇੰਨੀ ਤੇਜ਼ੀ ਨਾਲ ਵਾਪਰਦਾ। ਉਹ ਕੁੜੀ ਜਿਹੜੀ ਉਹਦੇ ਵਿਚਾਲੇ ਨਾਲ ਸਹੇਲੀ ਖੜੀ ਆ, ਉਹ 1 ਸਕਿੰਟ ਲਈ ਪਰਾਂ ਹੁੰਦੀ ਹੈ, ਜਦੋਂ ਮੁੰਡਾ ਵੀ ਡਿੱਗਦਾ ਫਿਰ ਪਿੱਛੇ ਆਉਂਦੀ ਹੈ, ਫਿਰ ਭੱਜਦੇ ਆ। ਕੁਛ ਪਲਾਂ ਬਾਅਦ ਉਹਨਾਂ ਨੂੰ ਸਮਝ ਆਉਂਦਾ ਕਿ ਕਾਰਾ ਵਾਪਰ ਗਿਆ, ਫਿਰ ਸਾਰੇ ਕਲਾਸਰੂਮ ਚੋਂ ਬਾਹਰ ਭੱਜ ਰਹੇ। ਸੋ ਇਸ ਘਟਨਾ ਨੂੰ ਪੰਜਾਬ ਦੀ ਸਮੁੱਚੀ ਜਵਾਨੀ ਦੀ ਮਾਨਸਿਕਤਾ ਨੂੰ ਧਿਆਨ 'ਚ ਰੱਖ ਕੇ ਇਹਦੇ ਤੇ ਕਾਰਵਾਈ ਕਰਨ ਦੀ ਲੋੜ ਹੈ, ਨਾ ਕਿ ਹਰ ਘਟਨਾ ਵਾਪਰੀ ਤੇ ਜਿਹਦੀ ਜਾਨ ਗਈ ਉਹਦੇ ਤੇ ਕੱਫਣ ਪਾ ਦਿਓ ਤੇ ਫਾਈਲਾਂ ਤੇ ਮਿੱਟੀ ਪਾ ਦਿਓ ਤੇ ਫੜੋ ਫੜੀ ਦਿਖਾ ਕੇ ਕਾਰਵਾਈ ਪੂਰੀ ਕਰਕੇ ਉਹ ਜਾਓ। ਅਸਲ ਦੇ ਵਿੱਚ ਨਬਜ਼ ਪਛਾਣਨ ਦੀ ਲੋੜ ਹੈ ਕਿ ਪੰਜਾਬ ਦੇ ਵਿੱਚ ਇਹ ਘਟਨਾਵਾਂ ਵਾਪਰ ਕਿਉਂ ਰਹੀਆਂ ਨੇ, ਔਰ ਉਹਦੇ ਉੱਤੇ ਮੰਥਨ ਕਰਕੇ ਨੌਜਵਾਨ ਪੀੜ੍ਹੀ ਨੂੰ ਸਹੀ ਰਾਹ ਤੇ ਕਿਵੇਂ ਪਾਉਣਾ, ਉਹਦੇ ਉੱਤੇ ਵਿਚਾਰ ਕਰਨ ਦੀ ਲੋੜ ਹੈ। ਨਹੀਂ ਤਾਂ ਇਹ ਕਾਨੂੰਨ ਵਾਲੇ ਕਾਰਜ ਕੀ, ਜੇ ਸਵਾਲ ਤਾਂ ਇਹ ਹੈ ਕਿ ਜੇ ਵਿਦਿਆਰਥੀਆਂ ਦੇ ਝੋਲੇ 'ਚ ਹਥਿਆਰ ਆ ਗਿਆ, ਜਿੱਥੇ ਕਿਤਾਬਾਂ ਕਾਪੀ ਪੈਨ ਹੋਣੇ ਚਾਹੀਦੇ ਸੀ, ਫਿਰ ਬਿਲਕੁਲ ਜੀ, ਬਿਲਕੁਲ। ਨਾਲੇ ਸ਼ਰਮਾ ਜੀ ਵੀ ਆ ਵੀ ਹਰੇਕ ਚੀਜ਼ ਇਹ ਥੋੜ੍ਹਾ ਉਡੀਕ ਕਰੀਦੀ ਆ ਵੀ ਕੋਈ ਘਟਨਾ ਵਾਪਰ ਗਈ ਤੇ ਕਾਨੂੰਨ ਦੀ ਜੋ ਕਾਨੂੰਨ ਨੇ ਕਰਨਾ ਬਸ ਉਹ ਕਰਦੇ ਨੇ। ਕਈ ਚੀਜ਼ਾਂ ਸਮਾਜਿਕ ਤੌਰ ਤੇ ਵੀ ਤੁਹਾਨੂੰ ਉਹਨਾਂ ਨੂੰ ਧਿਆਨ ਦੇਣਾ ਪੈਂਦਾ ਉਹਨਾਂ ਦੇ ਉੱਤੇ। ਅਗਲੀ ਗੱਲ ਕਰੀਏ ਸ਼ਰਮਾ ਜੀ ਆਪਾਂ, ਚੰਡੀਗੜ੍ਹ ਦੇ ਵਿੱਚ ਕਹਿੰਦੇ ਬੈਂਡ ਬਾਜਾ ਪ੍ਰਦਰਸ਼ਨ ਹੋਇਆ ਤੇ ਅੰਮ੍ਰਿਤਸਰ ਤੱਕ ਸ਼ਕਤੀ ਪ੍ਰਦਰਸ਼ਨ ਹੋਇਆ ਜੀ। ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਲੀਡਰ ਨੇ ਜੀ, ਬਿਲਕੁਲ ਨੇ। ਉਹਨਾਂ ਨੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਇੱਕ ਕੈਬਨਿਟ ਮੰਤਰੀ ਦਾ ਬਿਨਾਂ ਨਾਮ ਲਿਆ ਤੇ ਇੱਕ ਟਿੱਪਣੀ ਕੀਤੀ ਬੈਂਡ ਬਾਜੇ ਨੂੰ ਲੈ ਕੇ ਕਿ ਜੀ ਉਹਨਾਂ ਦੇ ਕਹਿੰਦੇ ਕਿ ਉਹਨਾਂ ਦੇ ਪਿਤਾ ਜਾਂ ਉਹਨਾਂ ਦੇ ਬਜ਼ੁਰਗ ਇਸ ਕਿੱਤੇ ਨਾਲ ਸੰਬੰਧਿਤ ਸੀ। ਹਾਂਜੀ। ਤੇ ਉਸ ਨੂੰ ਫਿਰ ਮਤਲਬ ਇਸ ਨੂੰ ਭਾਈਚਾਰਕ ਟਿੱਪਣੀ ਵਜੋਂ, ਇਸ ਨੂੰ ਨਿੱਜੀ ਟਿੱਪਣੀ ਵਜੋਂ ਲਿਆ ਗਿਆ। ਤੇ ਜਦੋਂ ਕਿ ਸਿਆਸਤ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਇੰਨੀ ਗਿਰਾਵਟ ਆ ਗਈ ਕਿ ਹੁਣ ਸ਼ਬਦ ਚੋਣ ਤਾਂ ਮੁੱਕ ਗਈ ਜੀ। ਤੇ ਦੂਸਰੇ ਪਾਸੇ ਇਹ ਵੀ ਗਿਰਾਵਟ ਆ ਗਈ ਕਿ ਹੁਣ ਸਹਿਣ ਸ਼ਕਤੀ ਨਾਂ ਦੀ ਕੋਈ ਚੀਜ਼ ਨਹੀਂ ਰਹੀ। ਤੀਸਰਾ ਇਹ ਵੀ ਆ ਗਿਆ ਕਿ ਹਰ ਮੁੱਦੇ ਨੂੰ ਆਪਾਂ, ਹਰ ਬਿਆਨ ਵਾਲੇ ਮਸਲੇ ਨੂੰ ਆਪਾਂ ਵੱਡਾ ਮੁੱਦਾ ਕਿਵੇਂ ਬਣਾਉਣਾ। ਸਹੀ। ਮਤਲਬ ਪੰਜਾਬ ਦੇ ਮਸਲਿਆਂ ਤੇ ਮੈਂ ਇੰਨੀ ਕੱਪੜਿਆਂ ਤੋਂ ਬਾਹਰ ਹੁੰਦੀ ਕਦੇ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਦੇਖੀ। ਜੀ ਸਹੀ ਹੈ ਕਿ ਕਦੇ ਇਸ ਤਰੀਕੇ ਨਾਲ ਇਹਦੇ ਦਿਲ ਤੇ ਲੱਗਦੀ ਹੋਵੇ ਕਿ ਮੋਦੀ ਜੀ ਨੇ ਆਹ ਫੈਸਲਾ ਲੈ ਲਿਆ ਜੀ, ਕੇਂਦਰ ਨੇ ਆਹ ਫੈਸਲਾ ਲੈ ਲਿਆ ਜੀ, ਸਾਡਾ ਤਾਂ ਜੀ ਮਤਲਬ ਮਰਨ ਹੋ ਗਿਆ। ਪਰ ਜਦੋਂ ਮਾੜਾ ਜਿਹਾ ਕੁਛ ਇੱਕ ਦੂਸਰੇ ਬਾਰੇ ਆ ਜਾਵੇ, ਫਿਰ ਉਹਦੇ ਵਿੱਚੋਂ ਕਿਵੇਂ ਸਿਆਸਤ ਚਮਕਾਉਣੀ ਆ, ਫਿਰ ਕੀ 92 MLA, ਕੀ ਚੇਅਰਮੈਨ ਤੇ ਕੀ ਸਾਰੇ ਝੋਲਾ ਚੱਕ ਕੇ ਚਲੋ ਜੀ ਚੰਡੀਗੜ੍ਹ ਕਰੀਏ ਪ੍ਰਦਰਸ਼ਨ। ਫਿਰ ਇਹਨਾਂ ਦੀ ਚੰਡੀਗੜ੍ਹ ਵੀ ਐਂਟਰ ਹੋਣ ਦਾ ਰਾਹ ਖੁੱਲ ਜਾਂਦਾ, ਫਿਰ ਇਹਨਾਂ ਲਈ ਬੈਰੀਕੇਡ ਤੋੜਨ ਦਾ ਵੀ ਮੌਕਾ ਮਿਲ ਜਾਂਦਾ ਹੈ ਨਾ। ਫਿਰ ਤਸਵੀਰਾਂ ਵੀ ਹੋ ਜਾਂਦੀਆਂ ਪਾਣੀ ਦੀ, ਮਤਲਬ ਸਮੁੱਚੀ ਬੈਂਡ ਬਾਜਾ ਸਿਆਸਤ ਹੋਈ। ਜੇ ਸੱਚਮੁੱਚ ਭੀੜ ਹੋਈ ਹੋਵੇ ਤਾਂ ਬਣਾਓ ਯੋਜਨਾਵਾਂ। ਤੁਸੀਂ ਤਾਂ ETO ਬਣ ਗਏ ਭਾਈ, ਬਾਕੀ ਭਾਈਚਾਰਾ ਕਿੱਥੇ ਖੜਾ ਅੱਜ ਦੀ ਤਰੀਕ 'ਚ? ਉਹਨਾਂ ਦੇ ਕੀ ਕੀਤਾ ਤੁਸੀਂ? ਉਹ ਨਹੀਂ ਦੇਖਣਾ, ਦੱਸੋ ਮੈਨੂੰ। ਜਾਂ ਤਾਂ ਫਿਰ ਕੱਢੋ ਉਹਨਾਂ ਸਾਰਿਆਂ ਨੂੰ, ਤੁਸੀਂ ਕੱਢ ਕੇ ਲਿਆਏ ਹੋਵੋ ਕਿ ਹਾਂ ਤੁਹਾਡੀ ਚੰਗੇ ਦਿਨ ਮੈਂ ਲਿਆਉਣਾ, ਗੁਰਬਤ 'ਚੋਂ ਤੁਹਾਨੂੰ ਮੈਂ ਬਾਹਰ ਲਿਆਉਣੇ ਆ। ਕੋਈ ਯੋਜਨਾ ਬਣਾਈ ਨਾ? ਇੱਥੇ ਸਾਧੂ ਸਿੰਘ ਵੀ ਸਾਧੂ ਬਣ ਕੇ ਤੁਰ ਲਏ, ਹੈ ਨਾ। ਤੇ ਇਹ ਤੁਸੀਂ ਵੀ ਉਸੇ ਰਾਹਾਂ ਤੇ ਉਹਨਾਂ ਲੋਕਾਂ ਦੇ ਨਾਲ ਤੇ ਤੁਸੀਂ ਖਾ ਗਏ। ਪਰ ਘੱਟੋ ਘੱਟ ਵਿਰੋਧੀ ਧਿਰ ਦਾ ਲੀਡਰ ਪ੍ਰਤਾਪ ਬਾਜਵਾ CM ਦੇ ਸੁਪਨੇ ਲੈਂਦਾ ਹੈ,
ਉਹ ਫਿਰ ਜਾਂ ਤਾਂ ਸਿੱਧਾ ਦਮ ਰੱਖਦਾ, ਨਾਂ ਲੈ ਕੇ ਕਰਦਾ ਫਿਰ ਗੱਲ, ਨਾਂ ਵੀ ਨਹੀਂ ਲੈਣਾ ਤੇ ਫਸ ਵੀ ਗਿਆ ਹੁਣ ਤਾਂ ਵੀ, ਤੇ ਹੁਣ ਸਪਾਈਆਂ ਦੇਣ ਤੇ ਹੋ ਤੁਸੀਂ ਜੀ। ਸਹੀ ਹੈ। ਇਹ ਉਹਦਾ ਘਰ ਘੇਰਨ ਤੱਕ ਗਏ। ਕੀ ਇਹ ਸਿਰਫ ਉਸ ਬੋਲਾ ਕਰਕੇ ਸੀ ਕਰਾਓ? ਕੀ ਇਹ ਸਿਰਫ ਵਿਰੋਧੀ ਧਿਰ ਦੇ ਲੀਡਰ ਨੂੰ ਘੇਰਨ ਲਈ ਸੀ, ਜਾਂ ਕੱਲ ਵਿਕਰਮ ਮਜੀਠੀਆ ਦੇ ਸ਼ਕਤੀ ਪ੍ਰਦਰਸ਼ਨ ਚ ਡੰਟ ਪਾਉਣ ਲਈ ਸੀ? ਕਿ ਇਹ ਦਿਨ ਇਸ ਲਈ ਚੁਣਿਆ ਕਿ ਸਾਰਾ ਮੀਡੀਆ ਤਾਂ ਉਧਰ ਲੱਗਿਆ ਹੋਊਗਾ, ਸਾਰੀ ਚਰਚਾ ਉਹਦੀ ਹੋਊਗੀ ਆਪਣੀਆਂ। ਵੈਸੇ ਜਿੱਦਣ ਦਾ ਵਿਕਰਮ ਮਜੀਠੀਆ ਜ਼ਮਾਨਤ ਤੇ ਬਾਹਰ ਆਇਆ ਹੈ, ਮੈਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਹੁਣ ਤਾਂ ਨਾਂ ਲੈਂਦਿਆਂ ਵੀ ਨਹੀਂ ਸੁਣਿਆ। ਸਹੀ ਹੈ, ਬਿਲਕੁਲ। ਪਹਿਲਾਂ ਤਾਂ ਸਟੇਜਾਂ ਤੋਂ ਖਾਸਾ ਬੁੜਕਣ ਲੱਗ ਪਏ ਸੀ, ਇੱਥੋਂ ਤੱਕ ਕਿ ਸਾਡੇ ਵਾਲੇ ਮੁੱਖ ਮੰਤਰੀ ਸਾਹਿਬ ਤਾਂ ਰੋਜ਼ ਨਾਭਾ ਜੇਲ੍ਹ, ਰੋਜ਼ ਸਰਾਣਾ, ਰੋਜ਼ ਗਾਰਲਿਕ ਬ੍ਰੈਡ ਰੋਜ਼ ਕਰਦੇ ਸੀ। ਹੁਣ ਕਿੱਧਰ? ਜਿੱਦਾਂ ਦੀ ਜ਼ਮਾਨਤ ਉਦਾਂ ਦਾ ਕਿਉਂ ਨਹੀਂ ਦਮ ਨਿਕਲਿਆ? ਉਦਾਂ ਦਾ ਉਹ ਨਹੀਂ ਬੋਲ ਰਹੇ। ਇਸ ਲਈ ਉਵੇਂ ਬੋਲਤੀ ਬੰਦ ਹੈ, ਪਰ ਏਦਾਂ ਪੈਰਲਲ ਇੱਕ ਨਰੇਟਿਵ ਇਹ ਤਾਂ ਨਹੀਂ ਇਸ ਲਈ ਸਿਰਜਿਆ ਗਿਆ ਕਿ ਉਹਦੇ ਸ਼ਕਤੀ ਪ੍ਰਦਰਸ਼ਨ ਦੀ ਵੀਡੀਓ ਨਾ ਜਾਵੇ, ਮੀਡੀਆ 'ਚ ਨਾ ਜਾਵੇ, ਤਾਂ ਵੀ ਅਗਲੇ ਦਾ ਚੱਲਿਆ ਕੰਮ। ਬਈ ਅਗਲੇ ਨੇ ਵੀ ਪੂਰੀ ਦੁਕਾਨ ਹਰ ਮੋੜ ਤੇ ਸੈੱਟ ਕੀਤੀ ਵੀ ਸੀ, ਲੀਡਰ ਖੜਾਏ ਵੀ ਸੀ, ਚੰਡੀਗੜ੍ਹ ਤੋਂ ਨਿਕਲ ਕੇ ਮਹਾਲੀ ਵੇਰਕਾ ਚੌਂਕ ਤੋਂ, ਕਰਾਲੀ ਤੋਂ, ਰੋਪੜ ਤੋਂ, ਨਵਾਂ ਸ਼ਹਿਰ ਚੱਲ ਅੱਗੇ, ਹੈ ਨਾ, ਬੰਗਾ ਜੀ, ਚਲੋ ਜੀ, ਫਗਵਾੜਾ, ਜਲੰਧਰ, ਸਾਰੇ ਕਿਤੇ ਕਰਕੇ ਡੇਰੇ ਦੇ ਬਾਹਰ, ਬਿਆਸ ਵਾਲੀ ਸੜਕ ਤੇ, ਪੁਲ ਤੇ, ਤੇ ਉਹ ਅੰਮ੍ਰਿਤਸਰ ਤੱਕ ਪੂਰਾ ਲਾ ਲਸ਼ਕਰ ਸੀ ਅਗਲੇ ਦਾ। ਕੋਈ ਕੇਕ ਕਟਾਉਣ ਆ ਰਿਹਾ, ਕੋਈ ਫੋਟੋ ਖਿਚਾਉਣ ਆ ਰਿਹਾ, ਕੋਈ ਸਰੋਪਾ ਪਾਉਣ ਆ ਰਿਹਾ, ਕੋਈ ਸ਼ਾਲ ਪਾ ਰਿਹਾ, ਹੈ ਨਾ, ਅਗਲੇ ਨੇ ਪੂਰੇ ਲੀਡਰ ਖੜਾਏ ਹੋਏ ਸੀ। ਜੀ ਸਹੀ। ਸੋ ਅਗਲੇ ਦਾ ਸ਼ਕਤੀ ਪ੍ਰਦਰਸ਼ਨ ਤਾਂ ਹੋ ਗਿਆ। ਉਹਦੇ ਸ਼ਕਤੀ ਪ੍ਰਦਰਸ਼ਨ ਨਾਲ ਪਤਾ ਨਹੀਂ ਸੱਤਾਧਾਰੀ ਤੇ ਡਰੀ ਕਿ ਨਹੀਂ ਡਰੀ, ਪਰ ਮੈਨੂੰ ਤਾਂ ਸੁਖਬੀਰ ਬਾਦਲ ਦੇ ਘਰੇ ਚਰਚਾ ਜ਼ਰੂਰ ਹੋਦੀ ਹੁਣ। ਸਹੀ। ਜੇ ਤਾਂ ਇਹ ਥਾਪੜਾ ਸੁਖਬੀਰ ਦੇ ਥਾਪੜੇ, ਮਤਲਬ ਇਹ ਸ਼ਕਤੀ ਪ੍ਰਦਰਸ਼ਨ ਸੁਖਬੀਰ ਦੇ ਥਾਪੜੇ ਨਾਲ ਹੈ ਕਿ ਚੱਲ ਵੀ ਫਿਰ ਤਾਂ ਬਰਾਬਰ ਦੀਆਂ ਦੋ ਧਿਰਾਂ ਵੱਡੀ ਤਾਕਤ ਨਾਲ ਅਕਾਲੀ ਦਲ ਚ ਮਜ਼ਬੂਤ ਹੋ ਰਹੀਆਂ ਨੇ। ਸਹੀ। ਜੇ ਇਹ ਹੈ ਤਾਂ ਫਿਰ ਆਮੋ ਸਾਹਮਣਾ ਤਿਆਰੀ ਹੈ। ਕੁਛ ਤਾਂ ਹੈ, ਕਿਉਂਕਿ ਕੱਲ ਪੁੰਨ ਸਰਜੀਤ ਦੀ ਬੈਠਕ ਸੀ, ਜਿਹਦਾ ਖਲਾਰਾ ਇੰਨਾ ਵੱਧ ਗਿਆ ਕਿ ਕੱਲ ਤਕਰਾਰ ਬਹੁਤ ਹੋਈ ਕਿ ਜਿਹਨੇ ਜਾਣਾ ਚੱਲ ਜਾਓ, ਛੱਡ ਜਾਓ, ਕਰ ਲਓ, ਹੈ ਨਾ। ਫਿਰ 2 ਦਸੰਬਰ ਦੇ ਹੁਕਮਨਾਮਿਆਂ ਦੇ ਹਿਸਾਬ ਨਾਲ ਇਹ ਵੀ ਆਇਆ ਕਿ ਗੁਰੂ ਸਾਹਿਬ ਨੂੰ ਪਿੱਠ ਦਿਖਾਉਣ ਵਾਲੀ ਗੱਲ ਹੋਊਗੀ ਜੇ 2 ਦਸੰਬਰ ਦੇ ਹੁਕਮਨਾਮੇ ਦੀ ਅਣਦੇਖੀ ਕਰਕੇ ਜਾਓਗੇ, ਹੈ ਨਾ। ਸੋ ਇਸ ਲਈ ਉੱਥੇ ਵੀ ਅਜੇ ਬੈਰੀਕੇਡ ਲੱਗੇ ਹੋਏ ਨੇ। ਪਰ ਵਿਕਰਮ ਮਜੀਠੀਆ ਕਹਿੰਦਾ ਮੈਂ ਏਕਤਾ ਕਰਾ ਕੇ ਹਟਣੀ ਆ। ਉਹ ਏਕਤਾ ਉਹਨਾਂ ਨਾਲ ਕਰਾਉਣੀ ਆ ਕਿ ਬੀਜੇਪੀ ਨਾਲ ਛੇਤੀ ਕਰਾਉਣੀ ਆ? ਸਹੀ ਗੱਲ ਹੈ, ਇਹ ਸਵਾਲ ਹੈਗਾ। ਬਿਲਕੁਲ। ਸੋ ਇਸ ਲਈ ਅਕਾਲੀ ਦਲ ਦੇ ਅੰਦਰ ਵੀ ਖਿੱਚੋਤਾਣ ਹੈ, ਬਾਦਲ ਪਰਿਵਾਰ ਦੇ ਘਰ 'ਚ ਵੀ ਖਿੱਚੋਤਾਣ ਹੈ, ਰਿਸ਼ਤਿਆਂ 'ਚ ਵੀ ਤਣਾਅ ਹੈਗਾ, ਤੇ ਇਸ ਲਈ ਦੂਜੀਆਂ ਧਿਰਾਂ ਲਈ ਵੀ ਚੁਣੌਤੀ ਵਿਕਰਮ ਮਜੀਠੀਆ ਬਣ ਰਿਹਾ ਹੈ। ਉਹ ਕਿਸ ਕਦਰ ਤੱਕ ਬਣ ਪਾਉਂਦਾ ਹੈ, ਕਿਸ ਕਦਰ ਤੱਕ ਮੋਹਰੀ ਬਣ ਪਾਉਂਦਾ ਹੈ, ਜਾਂ ਪਿੱਛੇ ਹੀ ਰਹਿਣਾ ਪੈਂਦਾ, ਬਾਅਦ ਚੋਂ ਸਾਰਾ ਕੁਝ ਕਰਾ ਕੇ ਇਹ ਆਉਂਦਾ ਵਕਤ ਤੈਅ ਕਰੂਗਾ। ਪੰਜਾਬ ਦੀ ਸਿਆਸਤ 2027 ਲਈ ਕਰਵਟ ਲੈ ਰਹੀ ਹੈ, ਪੰਜਾਬ ਦੇ ਮੁੱਦਿਆਂ ਲਈ ਨਹੀਂ। ਬਿਲਕੁਲ। ਪੰਜਾਬ ਦੇ ਮੁੱਦੇ ਤਾਂ ਨਜ਼ਰ ਹੀ ਨਹੀਂ ਆਉਂਦੇ ਕਿਤੇ ਸਿਆਸੀ ਲੋਕਾਂ ਦੇ। ਹੁਣ ਪ੍ਰਤਾਪ ਸਿੰਘ ਬਾਜਵੇ ਨੇ ਇੱਕ ਮੌਕਾ ਹੀ ਦਿੱਤਾ ਨਾ, ਬੈਠੇ ਬਿਠਾਏ ਨੇ ਗੋਲ ਲੈ ਲਿਆ ਇੱਕ, ਪਹਿਲਾਂ ਵੀ ਇਦਾਂ ਹੀ ਕਰਦੇ ਰਹੇ ਆ। ਉਧਰੋਂ ਇਹ ਗੱਲ ਸਹੀ ਹੈ ਤੁਹਾਡੀ, ਸੁਖਬੀਰ ਦੇ ਘਰੇ ਚਰਚਾ ਹੋਰਾਂ ਚੀਜ਼ਾਂ ਦੀ ਹੋਵੇ ਨਾ ਹੋਵੇ, ਘੱਟ ਹੋਈ ਹੋਊਗੀ। ਮੇਰਾ ਖਿਆਲ ਵਿਕਰਮ ਮਜੀਠੀਆ ਵਾਲੇ ਇਕੱਠ ਦੀ ਜ਼ਿਆਦਾ ਹੋਈ ਹੋਊਗੀ। ਅਗਲੀ ਗੱਲ ਕਰੀਏ, ਕਈ ਵਾਰੀ ਇਸ ਤਰ੍ਹਾਂ ਦੀਆਂ ਖਬਰਾਂ ਆਪਾਂ ਸਾਰਾ ਦਿਨ ਹੀ ਦੇਖਦੇ ਰਹਿੰਦੇ ਹਾਂ। ਕ੍ਰਾਈਮ ਦਾ ਬੋਲਬਾਲਾ ਪੋਲੀਟਿਕਸ ਦੇ ਵਿੱਚ ਗਲਤ ਹੋ ਰਿਹਾ, ਉਹਦਾ ਬੋਲਬਾਲਾ ਖਬਰਾਂ ਦੇ ਵਿੱਚ ਜ਼ਿਆਦਾ ਰਹਿੰਦਾ, ਪਰ ਕਈ ਸੁਹਿਰਦ ਖਬਰਾਂ ਵੀ ਆਉਂਦੀਆਂ ਨੇ, ਕਈ ਇਹਨਾਂ ਗਰਮ ਹਵਾਵਾਂ ਦੇ ਵਿੱਚ ਸੀਤ ਬੁੱਲੇ ਦਾ ਵੀ ਕੰਮ ਕਰਦੀਆਂ ਨੇ। ਪੰਜਾਬ ਦੇ ਵਿੱਚ ਇੱਕ ਭਾਈਚਾਰੇ ਨੇ ਨਵੀਂ ਮਿਸਾਲ ਪੈਦਾ ਕੀਤੀ ਹੈ ਜੀ, ਭਾਈਚਾਰੇ ਦੀ ਇੱਕ ਨਵੀਂ ਮਿਸਾਲ ਪੈਦਾ ਕੀਤੀ ਗਈ ਹੈ। ਪ੍ਰਵੀਨ ਜੀ, ਇਸ ਮੌਕੇ ਮੁਲਕ ਦੇ ਵਿੱਚ ਘੱਟ ਗਿਣਤੀਆਂ ਨੂੰ ਹਾਸ਼ੀਏ ਤੇ ਧੱਕਿਆ ਜਾ ਰਿਹਾ। ਜੀ ਬਿਲਕੁਲ। ਇੱਕ ਖਾਸ ਧਰਮ ਹੈ, ਬੋਧੀ ਧਰਮ, ਜੈਨੀ ਧਰਮ, ਨਿਰੋਲ ਵੱਖਰਾ ਧਰਮ ਹੈ ਉਹ ਵੀ। ਜੀ ਬਿਲਕੁਲ। ਪਰ ਲਗਭਗ ਸਾਡੀ ਸਿਆਸਤ ਨੇ ਉਸ ਨੂੰ ਹਿੰਦੂ ਧਰਮ ਦੇ ਵਿੱਚ ਰਲੇਵਾਂ ਕਰਾਤਾ ਲਗਭਗ। ਜੀ ਸਹੀ। ਇਸ ਤਰੀਕਾ ਕਰਨ ਨਾਲ ਉਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਕਿ ਜਿਵੇਂ ਉਹ ਹੁਣ ਇਹਦਾ ਹਿੱਸਾ ਬਿੰਗ ਬਣ ਕੇ ਰਹਿ ਗਏ ਹੋਣ। ਘੱਟ ਗਿਣਤੀਆਂ 'ਚ 2 ਘੱਟ ਗਿਣਤੀਆਂ ਆਉਂਦੀਆਂ ਜਿਹੜੀਆਂ ਮਤਲਬ ਕਿ ਆਪਣੇ ਵੱਖਰੇ ਜੀਵਨ ਸ਼ੈਲੀ ਲਈ ਜਾਣੀਆਂ ਜਾਂਦੀਆਂ, ਚਾਹੇ ਉਹ ਮੁਸਲਮਾਨ ਭਾਈਚਾਰਾ ਤੇ ਚਾਹੇ ਉਹ ਸਿੱਖ ਭਾਈਚਾਰਾ। ਜੀ ਜੀ। ਹੁਣ ਘੱਟ ਗਿਣਤੀਆਂ 'ਚੋਂ ਬਹੁ ਗਿਣਤੀਆਂ ਮੁਸਲਮਾਨ ਭਾਈਚਾਰਾ, ਪਰ ਉਹਨੂੰ ਜਿਵੇਂ ਧੱਕ ਕੇ ਕੰਧ ਨਾਲ ਲਾਇਆ ਜਾ ਰਿਹਾ। ਉਹਨਾਂ 'ਚੋਂ ਕੁਝ ਗਲਤੀਆਂ, ਕੁਝ ਨਲਾਇਕੀਆਂ, ਕੁਝ ਵਧੀਕੀਆਂ ਉਹਨਾਂ ਦੇ ਪਰਿਵਾਰਾਂ ਨੇ ਜਾਂ ਕੁਝ ਲੋਕਾਂ ਨੇ ਕੀਤੀਆਂ ਵੀ ਹੋਣ, ਪਰ ਉਹੀ ਜੀਆਂ ਗਲਤੀਆਂ ਨਲਾਇਕੀਆਂ ਤਾਂ ਹਰ ਧਰਮ ਦੇ ਵਿੱਚ 2-4 ਲੋਕ ਹੁੰਦੇ ਨੇ ਜੀ। ਜੀ ਜੀ। ਇਹ ਥੋੜਾ ਕਿ ਸਾਰੇ ਧਰਮ ਨਾਲੇ ਤੁਸੀਂ ਇਹ ਵਿਤਕਰਾ ਕਰੋਗੇ ਕਿ ਇਸ ਤਰੀਕੇ ਕਰਨਾ। ਉਹ ਜੋ ਸਿਆਸਤ ਅੱਜ ਦੀ ਤਰੀਕ ਛੋੜੀ ਆਪਾਂ ਸਾਰੇ ਦੇਖ ਰਹੇ ਹਾਂ। ਸਿੱਖ ਭਾਈਚਾਰੇ ਨੂੰ
ਸਿਆਸੀ ਜਮਾਤ, ਤਾਕਤਵਰ ਜਮਾਤ ਪਲੋਸ ਕੇ ਰੱਖਣਾ ਚਾਹੁੰਦੀ ਆ, ਪਰ ਉਹਨਾਂ ਦੇ ਮਸਲਿਆਂ ਦਾ ਕੋਈ ਹੱਲ ਨਹੀਂ ਕਰਨਾ ਚਾਹੁੰਦੀ। ਬਿਲਕੁਲ ਸਹੀ ਹੈ ਨਾ। ਤੇ ਉਹ ਇਹ ਨਹੀਂ ਚਾਹੁੰਦੇ ਕਿ ਇਹ ਤਰ੍ਹਾਂ ਇਕੱਠੀਆਂ ਹੋ ਜਾਣ ਸਾਰੀਆਂ, ਜਾਂ ਹਿੰਦੂ ਧਰਮ ਚੋਂ ਵੀ ਸਵਾਲ ਕਰਨ ਵਾਲੀ ਧਿਰ ਕੋਈ ਸਾਹਮਣੇ ਆ ਕੇ ਖੜ ਜਾਵੇ। ਇਸ ਲਈ ਉਸ ਨੂੰ ਵੀ ਲਗਾਤਾਰ ਰੰਗਤ ਚਾੜੀ ਜਾਓ, ਮਤਲਬ ਹੈ ਨਾ, ਕਿ ਹਾਂ ਧਰਮ ਵਾਲੀ, ਤਾਂ ਕਿ ਉਹ ਬੰਦਾ ਟਿਕਿਆ ਰਹੇ। ਹੁਣ ਇਹ ਸਭ ਦੇ ਦਰਮਿਆਨ ਜਦੋਂ ਸਿਆਸਤ ਤੁਹਾਨੂੰ ਹਿੰਦੂ ਮੁਸਲਮਾਨ ਸਿਖਾ ਰਹੀ ਹੋਵੇ, ਉਸ ਮੌਕੇ ਪੰਜਾਬ ਨੇ ਇੱਕ ਨਵੇਕਲੀ ਮਿਸਾਲ ਕਾਇਮ ਕੀਤੀ ਜੀ। ਪੰਜਾਬ ਦਾ ਹਲਕਾ ਧੂਰੀ, ਮੁੱਖ ਮੰਤਰੀ ਸਾਹਿਬ ਦਾ ਹਲਕਾ ਹੈ, ਉਸ ਹਲਕੇ ਦਾ ਪਿੰਡ ਹੈ ਪੂਨਾਵਾਲ ਜੀ। ਪੂਨਾਵਾਲ ਪਿੰਡ ਦੇ ਵਿੱਚ 2500 ਦੇ ਕਰੀਬ ਆਬਾਦੀ ਹੈ, ਤੇ ਉਹਦੇ ਵਿੱਚ 25-30 ਘਰ ਮੁਸਲਮਾਨ ਭਾਈਚਾਰੇ ਦੇ ਨੇ। ਮਤਲਬ ਜੇ 25-30 ਘਰ ਵੀ ਆਪਾਂ ਲਾ ਲਈਏ, ਤੇ ਜੇ 5 ਦੀ ਔਸਤ ਵੀ ਲਾਈਏ ਤਾਂ 150 ਤੋਂ ਪਲੱਸ ਪਰਿਵਾਰਕ ਜੀ ਹੈਗੇ ਨੇ ਮੁਸਲਮਾਨ ਭਾਈਚਾਰੇ ਦੇ। 2500 ਦੇ ਵਿੱਚ 150 ਪਰਿਵਾਰ ਇੱਕ ਧਰਮ ਨਾਲ ਸੰਬੰਧਿਤ ਹੋਣ, ਤੇ ਉਸ ਖਿੱਤੇ ਦੇ ਵਿੱਚ, ਉਸ ਪਿੰਡ ਦੇ ਵਿੱਚ, ਉਸ ਚਗਿਰਦੇ ਦੇ ਵਿੱਚ ਉਹਨਾਂ ਦੀ ਅਕੀਦਤ ਲਈ ਕੋਈ ਥਾਂ ਨਾ ਹੋਵੇ। ਸਹੀ ਹੈ, ਬਿਲਕੁਲ ਵੱਡੀ। ਉਹਨਾਂ ਨੂੰ 7-8 ਕਿਲੋਮੀਟਰ ਪਰਾਂ ਕਿਤੇ ਨਾਲ ਦੇ ਪਿੰਡਾਂ 'ਚ ਜਾਣਾ ਪੈਂਦਾ ਸੀ, ਮਸੀਤ 'ਚ, ਮਸਜਿਦ 'ਚ, ਹੈ ਨਾ। ਪਿੰਡ ਦੇ 2 ਭਰਾਵਾਂ ਨੇ ਜਿਹੜੇ ਬ੍ਰਾਹਮਣ ਪਰਿਵਾਰ ਚੋਂ ਨੇ, ਉਹ ਬ੍ਰਾਹਮਣ ਪਰਿਵਾਰ ਨੇ ਤੈਅ ਕੀਤਾ ਵੀ ਅਸੀਂ ਆਪਣੀ 5 ਮਰਲੇ ਜ਼ਮੀਨ ਮਸੀਤ ਲਈ ਦਾਨ ਕਰਦੇ ਹਾਂ। ਠੀਕ ਹੈ। ਤੇ ਪਿੰਡ ਨੇ ਤੈਅ ਕੀਤਾ ਕਿ ਆਪਾਂ ਸਾਰੇ ਫੰਡ ਇਕੱਠਾ ਕਰਦੇ ਹਾਂ। ਪਹਿਲਾ ਪੜਾ ਉਹ ਸੀ ਕਿ ਉਸ ਬ੍ਰਾਹਮਣ ਪਰਿਵਾਰ ਨੇ ਆਪਣੀ ਦਾਨ ਮਸੀਤ ਬਣਾਉਣ ਦੇ ਲਈ ਉਪਲਬਧ ਕਰਾਤੀ। ਫਿਰ ਪਿੰਡ ਨੇ ਉਸ 2500 ਦੀ ਆਬਾਦੀ ਵਾਲੇ ਪਿੰਡ ਨੇ 14 ਲੱਖ ਦਾ ਫੰਡ ਅਰੇਂਜ ਕੀਤਾ, ਤੇ ਉਹ ਮਸੀਤ, ਬਰਾਂਡਾ, ਕਮਰਾ ਉਹ ਤਿਆਰ ਕੀਤਾ ਗਿਆ। ਸ਼ਾਹੀ ਇਮਾਮ ਆਏ, ਉਹਦਾ ਉਦਘਾਟਨ ਹੋਇਆ, ਪੰਚਾਇਤ ਦਾ, ਦਾਨੀ ਸੱਜਣਾ ਦਾ, ਤੇ ਉਸ ਪਰਿਵਾਰ ਦਾ ਸਨਮਾਨ ਕੀਤਾ ਗਿਆ, ਤੇ ਫਿਰ ਉੱਥੇ ਪਹਿਲੀ ਨਮਾਜ਼ ਅਦਾ ਕੀਤੀ ਗਈ। ਸੋ ਇਹ ਮਿਸਾਲ ਨੂੰ ਪੇਸ਼ ਕਰਦਿਆਂ ਉੱਥੇ ਸ਼ਾਹੀ ਇਮਾਮ ਕਹਿ ਰਹੇ ਸੀ, ਕਹਿੰਦੇ ਵੀ ਭਾਰਤ ਨੂੰ ਪੰਜਾਬ ਤੋਂ ਸਿੱਖਣ ਦੀ ਲੋੜ ਆ। ਕਿਆ ਬਾਤ। ਸੋ ਇਹ ਅਜਿਹੀ ਭਾਈਚਾਰਕ ਸਾਂਝ ਦੀਆਂ ਉਦਾਹਰਨਾਂ ਪੰਜਾਬ ਲਗਾਤਾਰ ਦਿੰਦਾ ਹੁੰਦਾ। ਸਹੀ ਹੈ ਨਾ। ਆਪਣੀ ਏਕੇ ਦਾ ਪ੍ਰਣਾਮ ਪੰਜਾਬ ਹਮੇਸ਼ਾ ਦਿਖਾਉਂਦਾ ਆਇਆ, 84 ਤੋਂ ਲੈ ਕੇ ਅੱਜ ਤੱਕ ਉਹ ਕਾਇਮ ਹੈ। 47 ਵਾਲੀ ਗਲਤੀ ਅਸੀਂ ਬਾਰ-ਬਾਰ ਉਹਨੂੰ ਰੋਂਦੇ ਹੋਏ ਅੱਜ ਦੀ ਤਰੀਕ ਦੇ ਵਿੱਚ ਦਰੁਸਤ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹਾਂ ਜੀ। ਸੋ ਜੇ ਇਹੀ ਸਮਝ ਸਾਡੀ ਸਿਆਸੀ ਜਮਾਤ ਦੀ ਹੋ ਜਾਵੇ, ਮਸਲੇ ਹੱਲ ਹੋ ਜਾਣ। ਸਹੀ ਹੈ, ਬਿਲਕੁਲ ਜੀ। ਵਾਕਈ ਜੇ ਇਹ ਗੱਲ ਹੈ ਤਾਂ ਮਤਲਬ ਜੇ ਕੀ ਹੈ ਹੀ ਹੈ ਇਹ ਗੱਲ ਕਿ ਪੰਜਾਬ ਤੋਂ ਭਾਰਤ ਨੂੰ ਸਿੱਖਣ ਦੀ ਲੋੜ ਆ। ਜਿੱਥੇ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਖਿਲਾਫ ਮੌਬ ਲਿੰਚਿੰਗ ਜਾਂ ਹੋਰ ਭੀੜਤੰਤਰ ਹਾਵੀ ਹੈ, ਉੱਥੇ ਪੰਜਾਬ ਦੇ ਵਿੱਚ ਗਲਵੱਕੜੀ ਹੈ, ਉੱਥੇ ਪੰਜਾਬ ਦੇ ਵਿੱਚ ਸਾਂਝ ਹੈ, ਇੱਕ ਦੂਜੇ ਦੇ ਦੁੱਖ ਨੂੰ ਦੁੱਖ ਸਮਝਣ ਦੀ ਤਾਂਘ ਹੈ, ਤੇ ਇੱਕ ਦੂਜੇ ਦੇ ਸੁੱਖ ਦੇ ਵਿੱਚ ਸੁੱਖ ਹੋਣ ਦਾ ਵੀ ਜਿਹੜਾ ਅਹਿਸਾਸ ਹੈ ਸਾਰਿਆਂ ਦੇ ਵਿੱਚ ਹੀ। ਸੋ ਬਹੁਤ ਵੱਡੀ ਗੱਲ ਆ। ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਪੇਸ਼ਕਦਮੀਆਂ ਨੇ, ਪਹਿਲ ਕਦਮੀਆਂ ਨੇ, ਉਹ ਹੋਣੀਆਂ ਲਗਾਤਾਰ ਚਾਹੀਦੀਆਂ ਨੇ। ਇਹ ਨਹੀਂ ਕਿ ਇੱਕ ਹੋ ਗਈ ਤੇ ਰੁਕ ਗਈ। ਇਹੋ ਜਿਹੇ ਸੁਹਿਰਦ ਸੁਨੇਹੇ ਪਿੰਡਾਂ ਦੇ ਵਿੱਚੋਂ, ਸਮਾਜ ਦੇ ਵਿੱਚੋਂ ਆਉਣੇ ਲਾਜ਼ਮੀ ਨੇ, ਪੰਜਾਬ ਦੇ ਵਿੱਚੋਂ, ਭਾਰਤ ਸਮੇਤ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।